ਤੁਹਾਡੇ ਨਾਲ ਪੰਥ ਦੇ ਵਿੱਚੋਂ ਕਿੰਨੇ ਕੁ ਲੋਕ ਹੁਣ ਤੱਕ ਤੁਰੇ ਨੇ ਜਾਂ ਤੁਸੀਂ ਆਸ ਕਰਦੇ ਹੋ ਜਾਂ ਗੱਲਬਾਤ ਚੱਲ ਰਹੀ ਹੈ, ਕੀ ਬਣ ਰਿਹਾ? ਪੰਥ ਤਾਂ ਇਹ ਆ ਵੀ ਇਹਦਾ ਘੰਟਿਆਂ 'ਚ ਹੀ ਉੱਪਰ ਉੱਠ ਖੜਦਾ ਤੇ ਘੰਟਿਆਂ 'ਚ ਹੀ ਥੱਲੇ ਛੱਡ ਦਿੰਦਾ ਬੰਦੇ ਨੂੰ। ਮੈਂ ਇੱਥੇ ਹਜੇ ਕੁਝ ਨਹੀਂ ਕਹਿਣਾ ਚਾਹੁੰਦਾ। ਤੁਹਾਡੇ ਨਾਲ ਕਿਸੇ ਤਰੀਕੇ ਦੀ ਕਿਸੇ ਪਾਰਟੀ ਵੱਲੋਂ ਕਿਸੇ ਧਿਰ ਵੱਲੋਂ ਇਹ ਅਪਰੋਚ ਕੀਤੀ ਗਈ ਹੋਵੇ ਵੀ ਭਾਈ ਅਸੀਂ ਤੁਹਾਡਾ ਮੁੱਦਾ ਚੱਕਦੇ ਹਾਂ, ਤੁਸੀਂ ਇਸ ਗੱਲ ਦੀ ਫਿਕਰ ਨਾ ਕਰੋ ਜਾਂ ਤੁਸੀਂ ਸਾਨੂੰ ਜ਼ਿੰਮੇਵਾਰੀ ਦਿਓ? ਕਿਹੜੇ ਕਰਨਗੇ? ਤਿੰਨ ਹੀ ਤਾਂ ਕਾਣੇ ਆ ਇਹ। ਉਹਨੇ ਕੀ ਗਿੱਦੜਬਾਹੇ ਦਾ ਸਵਾਰਤਾ ਜਿਹੜਾ ਗਿੱਦੜਬਾਹੇ ਦੇ ਵਿੱਚ ਵੱਡੇ ਵੱਡੇ ਮਹਿਲ ਸਾਰਨ ਦੀ ਗੱਲ ਕਰਦਾ ਸੀ, ਜਿਹਨੂੰ ਇਹ ਨਹੀਂ ਪਤਾ ਵੀ ਉਹਨੇ ਕੱਲ ਨੂੰ ਇਹ ਪਾਰਟੀ 'ਚ ਰਹਿਣਾ ਕਿ ਨਹੀਂ ਰਹਿਣਾ। ਜਿਹੜੇ ਕਹਿੰਦੇ ਝਾੜੂ ਨੂੰ ਤੀਲਾ ਤੀਲਾ ਕਰ ਦਿਓ, ਝਾੜੂ ਫੜ ਕੇ ਬੀਬੀਓ ਇਹਨਾਂ ਨੂੰ ਐਂ ਕਰੋ, ਤੇ ਅੱਜ ਉਹ ਝਾੜੂ ਐਂ ਮੋਢੇ ਤੇ ਚੱਕ ਤੁਰੇ ਫਿਰ ਦਿੰਦੇ ਜਿਵੇਂ ਬਹੁਤ ਤਕੜੇ ਸੰਘਰਸ਼ੀ ਹੁੰਦੇ ਆ। ਸ਼ਸਤਰਾਂ ਤੇ ਰਾਜ ਕਰਨ ਵਾਲੀ ਕੌਮ ਜਿਹੜੀ ਅੱਜ ਝਾੜੂ ਚੱਕ ਕੇ ਉਹ ਲੜਾਈਆਂ ਲੜਦੀ ਫਿਰਦੀ ਆ, ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਕਿੱਧਰ ਨੂੰ ਲੈ ਕੇ ਜਾ ਰਹੇ ਆ ਪੰਜਾਬ। ਉਹ ਤਾਂ ਝਾੜੂ ਪੁੱਠੇ ਟੰਗੀ ਫਿਰਦੇ ਆ, ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਗਾ ਵੀ ਇਹ ਝਾੜੂ ਜਿਹੜਾ ਝਾੜੂ ਦਾ ਸਿੰਬੋਲਿਕ ਕੀ ਹੁੰਦਾ। ਪਿੰਡਾਂ ਦੇ ਵਿੱਚ ਬੀਬੀਆਂ ਆਪਣੇ ਝਾੜੂ ਨੂੰ ਘਰ ਤੋਂ ਬਾਹਰ ਰੱਖਦੀਆਂ, ਉਹ ਮੋਢਿਆਂ ਤੇ ਟੰਗੀ ਫਿਰਦੇ ਆ। ਸੋ ਇਹਨੂੰ ਬਾਹਰ ਰੱਖਣ ਦਾ ਸਮਾਂ ਰਾਜਾ ਵੜਿੰਗ। ਇਸ ਵਾਰ ਤਾਂ ਕਹਿ ਦੂ ਲੋਕਾਂ ਨੂੰ ਵੀ ਸਾਡੀ ਸਰਕਾਰ ਨਹੀਂ ਹੈਗੀ ਤਾਂ ਸਾਨੂੰ ਪਰੇਸ਼ਾਨੀਆਂ ਆ ਰਹੀਆਂ, ਤੇ ਪਿਛਲੇ 5 ਸਾਲ ਕਿਹੜਾ ਉਹਦੇ ਕਹਿਣ ਨੂੰ ਹੋਰ ਕਿਸ ਦੇ ਸੀਗੇ? ਪਿਛਲੇ 5 ਸਾਲ ਕਿਹੜਾ ਬਸਪਾ ਵਾਲਿਆਂ ਦੀ ਸਰਕਾਰ ਸੀ? ਪਿਛਲੇ 5 ਸਾਲ ਵੀ ਤਾਂ ਤੁਹਾਡੀ ਸੀਗੀ। ਤਾਂ ਸਾਡੀ ਤਾਂ ਇਹੀ ਲੜਾਈ ਆ ਕਿ ਇਹਨਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਜਾਂ ਗਿੱਦੜਬਾਹੇ ਦੇ ਲੋਕਾਂ ਨੂੰ ਦਿੱਤਾ ਕੀ ਆ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਇਸ ਸਮੇਂ ਗਿੱਦੜਬਾਹਾ ਦੇ ਵਿੱਚ ਮੌਜੂਦ ਹਾਂ ਤੇ ਵੱਖ-ਵੱਖ ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਏਜੰਡਾ ਜਾਣ ਰਹੇ ਹਾਂ ਤੇ ਕੀ ਕੁਝ ਇੱਥੇ ਗਿੱਦੜਬਾਹੇ ਦੀ ਸਿਆਸਤ ਚੱਲ ਰਿਹਾ ਹੈ ਉਸ ਤੇ ਚਰਚਾ ਹੋ ਰਹੀ ਹੈ। ਇਸ ਸਮੇਂ ਸਾਡੇ ਨਾਲ ਸੁਖਰਾਜ ਸਿੰਘ ਨਿਆਮੀਵਾਲਾ ਮੌਜੂਦ ਨੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਉਮੀਦਵਾਰ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਕਿਸ ਏਜੰਡੇ ਦੇ ਨਾਲ ਉਹ ਮੈਦਾਨ ਦੇ ਵਿੱਚ ਉਤਰੇ ਨੇ। ਹਾਲਾਂਕਿ ਜਿਸ ਸੰਤਾਪ ਨੂੰ ਉਹਨਾਂ ਨੇ ਭੋਗਿਆ ਹੈ, ਜਿਹੜੀ ਲੜਾਈ ਉਹ ਲੜ ਰਹੇ ਨੇ, ਉਸ ਦੇ ਬਾਰੇ ਵੀ ਉਹਨਾਂ ਦਾ ਕੀ ਇਸ ਸਮੇਂ ਏਜੰਡਾ ਚੱਲ ਰਿਹਾ ਹੈ, ਕੀ ਗੱਲਬਾਤ ਚੱਲ ਰਹੀ ਹੈ ਤੇ ਕਿਹੜੀਆਂ ਗੱਲਾਂ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ, ਉਹ ਸਾਰੀਆਂ ਜਾਣਾਂਗੇ। ਭਾਈ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹੋਗੇ, ਤੁਸੀਂ 4 ਹਲਕਿਆਂ 'ਚ ਚੋਣ ਸੀ, ਗਿੱਦੜਬਾਹੇ ਨੂੰ ਤੁਸੀਂ ਚੁਣਿਆ ਤੇ ਗਿੱਦੜਬਾਹੇ ਦੇ ਵਿੱਚ ਵਿਚਰ ਵੀ ਰਹੇ ਹੋ, ਤੇ ਕਿਹੜੇ ਏਜੰਡਿਆਂ ਦੇ ਨਾਲ ਮੈਦਾਨ ਦੇ ਵਿੱਚੋਂ? ਪੰਥਕ ਏਜੰਡਾ ਤਾਂ ਹੈ ਹੀ ਹੈ, ਪੰਥਕ ਮੁੱਦਿਆਂ ਦੇ ਵਿੱਚ ਬੋਲਣ ਵਾਲਿਆਂ ਦੀ ਵੀ ਬਹੁਤ ਵੱਡੀ ਘਾਟ ਹੈ। ਪੰਥਕ ਲੀਡਰਾਂ ਦੀ ਗੱਲ ਕਰਦੇ ਆ, ਉਹ ਵੀ ਆਪਸ 'ਚ ਪਾਟੋ ਧਾਰ ਨੇ ਜਿਹੜੇ ਸੋ ਕਾਲਡ ਨੇ, ਪਰ ਤੁਸੀਂ ਕੀ ਕਹੋਗੇ ਸਾਰੇ ਤੇ ਜਿੱਦਾਂ ਵਿਚਰ ਰਹੇ ਹੋ? ਦੇਖੋ ਜੀ, ਮੈਂ ਇਹੀ ਕਹੂੰਗਾ ਜਿਹੜੇ ਸਾਡੇ ਗਿੱਦੜਬਾਹੇ ਦੇ ਮੁੱਦੇ ਆ, ਇੰਟਰਨਲ ਮੁੱਦਿਆਂ ਦੀ, ਜੇ ਪੰਥਕ ਤੁਸੀਂ ਦੱਸ ਹੀ ਦਿੱਤਾ ਵੀ ਉਹ ਤਾਂ ਸਾਡਾ ਏਜੰਡਾ ਇਹਨਾਂ ਤਿੰਨਾਂ ਦੇ ਖਿਲਾਫ ਹੀ ਖਿਲਾਫ ਆ। ਦੂਸਰਾ ਹੈਗਾ ਗਿੱਦੜਬਾਹੇ ਦੀ ਡਿਵੈਲਪਮੈਂਟ ਨੂੰ ਲੈ ਕੇ। ਅੱਜ ਪੀਣ ਵਾਲੇ ਪਾਣੀ ਦੀ ਹਰ ਇੱਕ ਘਰ 'ਚ ਪ੍ਰੋਬਲਮ ਆ। ਪੁੱਤ ਪੰਜਾਬ ਦਾ ਪਿੰਡਾਂ ਦਾ ਨਸ਼ਿਆਂ ਦੇ ਨਾਲ ਗਲਕਤ ਹੋ ਰਿਹਾ, ਜਵਾਨੀ ਹੈ ਜਿਹੜੀ ਨਸ਼ਿਆਂ 'ਚ ਗਲਕਤ ਹੋ ਕੇ ਰੁਖਸਤ ਹੋ ਰਹੀ ਹੈ ਦੁਨੀਆ ਤੋਂ। ਤਾਂ ਸਾਡੀ ਤਾਂ ਇਹੀ ਲੜਾਈ ਹੈ ਕਿ ਇਹਨਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਜਾਂ ਗਿੱਦੜਬਾਹੇ ਦੇ ਲੋਕਾਂ ਨੂੰ ਦਿੱਤਾ ਕੀ ਆ। ਪਾਣੀ ਪੀਣ ਵਾਲਾ ਨਹੀਂ ਪਹੁੰਚ ਸਕਿਆ, ਸੀਵਰੇਜ ਦਾ ਪਾਣੀ ਘਰਾਂ 'ਚੋਂ ਬਾਹਰ ਨਹੀਂ ਕੱਢਿਆ ਜਾ ਰਿਹਾ, ਉਹ ਘਰਾਂ 'ਚ ਜਿਹੜਾ ਗੰਦਗੀ ਦਾ ਮਾਹੌਲ ਆ, ਬਿਮਾਰੀਆਂ ਨੂੰ ਜਿਹੜੀ ਤਰਜੀਹ ਦਿੱਤੀ ਜਾ ਰਹੀ ਆ। ਤੇ ਦੂਸਰੇ ਪਾਸੇ ਬੇਰੁਜ਼ਗਾਰ ਲੋਕ ਆ ਜਿਹੜੇ ਸੜਕਾਂ ਦੇ ਧਰਨੇ ਲਾ ਰਹੇ ਆ। ਅੱਜ ਤੁਸੀਂ ਦੇਖੋ ਗਿੱਦੜਬਾਹੇ ਦੇ ਵਿੱਚ ਜਾ ਕੇ ਇਹਨਾਂ 3-4 ਦੇ ਘਰਾਂ ਦੇ ਬਾਹਰ 'ਚ ਹਰ ਇੱਕ ਉਹ ਯੂਨੀਅਨ ਬੈਠੀ ਆ ਜਿਹੜੀ ਮਤਲਬ ਪੰਜਾਬ ਦਾ ਬਹੁਤ ਵੱਡਾ ਭਵਿੱਖ ਹੁੰਦੀ ਆ। ਚਾਹੇ ਉਹ ਹੌਸਪੀਟਲ ਲਾ ਲਓ, ਡਾਕਟਰਾਂ ਦੀ ਲਾ ਲਓ, ਚਾਹੇ ਸਿੱਖਿਆ ਵਾਲੇ ਲਾ ਲਓ, ਚਾਹੇ ਬੇਰੁਜ਼ਗਾਰੀ ਨੂੰ ਲੈ ਕੇ, ਚਾਹੇ ਮਜ਼ਦੂਰ ਵਰਗ ਦੀ ਲਾ ਲਓ, ਕਿਉਂਕਿ ਮੰਡੀਆਂ ਦੇ ਵਿੱਚ ਵੀ ਤਾਂ ਅੱਜ ਅਦਰ ਸਟੇਟ ਦੇ ਹੀ ਵਰਕਰ ਆ ਜਿਹੜੇ ਉੱਥੇ ਕੰਮ ਕਰ ਰਹੇ ਆ। ਸੋ ਇਹ ਜਿਹੜੀਆਂ ਪਿੰਡਾਂ ਦੀਆਂ ਇੰਟਰਨਲ ਮੰਗਾਂ ਜੀਆਂ, ਇਹਨਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਸੀ, ਪਰ ਇਸ ਰਵਾਇਤੀ ਪਾਰਟੀਆਂ ਨੇ ਆਪਣੇ ਘਰਾਂ ਤੇ ਧਿਆਨ ਦਿੱਤਾ, ਆਪਣੀਆਂ ਕੁਰਸੀਆਂ ਨੂੰ ਸਟੇਬਲ ਰੱਖਿਆ ਵੀ ਸਾਡੇ ਘਰ 'ਚੋਂ ਕੁਰਸੀ ਨਹੀਂ ਜਾਣੀ ਚਾਹੀਦੀ, ਪਰਿਵਾਰਵਾਦ ਨੂੰ ਪਹਿਲ ਦਿੱਤੀ। ਦੂਸਰੇ ਪਾਸੇ ਜਿਹੜਾ ਆਮ ਆਦਮੀ ਦਾ ਕੈਂਡੀਡੇਟ ਆ, ਉਹਦਾ ਤਾਂ ਕਿਆ ਕਹਿਣੇ ਆ, ਉਹ ਤਾਂ ਪਹਿਲਾਂ ਸਰਕਾਰ ਹੀ ਆਮ ਆਦਮੀ ਦੇ ਉਹਦੇ ਖਿਲਾਫ ਆਈ ਆ, ਉਹਨਾਂ ਬੰਦਿਆਂ ਦੇ ਖਿਲਾਫ ਆਈ ਆ। ਉਹਨਾਂ ਦੇ ਬਿਆਨ ਜੋ ਮੈਂ ਨਹੀਂ ਬੋਲਦਾ, ਜੋ TV ਤੇ ਪਏ ਆ, ਜਿਹੜੇ ਕਹਿੰਦੇ ਝਾੜੂ ਨੂੰ ਤੀਲਾ ਤੀਲਾ ਕਰ ਦਿਓ, ਝਾੜੂ ਫੜ ਕੇ ਬੀਬੀਓ ਇਹਨਾਂ ਨੂੰ ਐਂ ਕਰੋ, ਤੇ ਅੱਜ ਉਹ ਝਾੜੂ ਐਂ ਮੋਢੇ ਤੇ ਚੱਕ ਤੁਰੇ ਫਿਰ ਦਿੰਦੇ ਜਿਵੇਂ ਬਹੁਤ ਤਕੜੇ ਸੰਘਰਸ਼ੀ ਹੁੰਦੇ ਆ। ਉਹ ਤਾਂ ਝਾੜੂ ਪੁੱਠੇ ਟੰਗੀ ਫਿਰਦੇ ਆ, ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਗਾ ਵੀ ਇਹ ਝਾੜੂ ਜਿਹੜਾ ਝਾੜੂ ਦਾ ਸਿੰਬੋਲਿਕ ਕੀ ਹੁੰਦਾ। ਪਿੰਡਾਂ ਦੇ ਵਿੱਚ ਬੀਬੀਆਂ ਆਪਣੇ ਝਾੜੂ ਨੂੰ ਘਰ ਤੋਂ ਬਾਹਰ ਰੱਖਦੀਆਂ, ਉਹ ਮੋਢਿਆਂ ਤੇ ਟੰਗੀ ਫਿਰਦੇ ਆ। ਸੋ ਇਹਨੂੰ ਬਾਹਰ ਰੱਖਣ ਦਾ ਸਮਾਂ ਤਾਂ ਸਾਡੇ ਹੱਥਾਂ ਦੇ ਵਿੱਚ ਸ੍ਰੀ ਸਾਹਿਬ ਸੋਭਦੇ ਸੀ। ਸ੍ਰੀ ਸਾਹਿਬ ਰੱਖਣ ਵਾਲੀ ਕੌਮ, ਗੁਰੂ ਪਿਤਾ ਨੇ ਤਾਂ ਸਾਡੇ ਹੱਥਾਂ 'ਚ ਸ਼ਸਤਰ ਫੜਾਏ ਸੀ। ਸ਼ਸਤਰਾਂ ਤੇ ਰਾਜ ਕਰਨ ਵਾਲੀ ਕੌਮ ਜਿਹੜੀ
ਅੱਜ ਝਾੜੂ ਚੱਕ ਕੇ ਉਹ ਲੜਾਈਆਂ ਲੜਦੀ ਫਿਰਦੀ ਆ। ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਕਿੱਧਰ ਨੂੰ ਲੈ ਕੇ ਜਾ ਰਹੇ ਆ ਪੰਜਾਬ ਨੂੰ। ਜੀ ਜੀ। ਸੋ ਬਾਈ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ, ਜਿਹੜੇ ਤੁਸੀਂ ਇਸ਼ੂ ਵੀ ਗਿਣਾ ਰਹੇ ਹੋ ਪੰਥਕ ਇਸ਼ੂਆਂ ਤੋਂ ਅਲੱਗ, ਇਹਨਾਂ ਦੀ ਗੱਲ ਤਾਂ ਮੈਂ ਦੇਖੀ ਨਹੀਂ, ਨਾ ਤਾਂ ਕਿਸੇ ਦੇ ਭਾਸ਼ਣ 'ਚ ਸੁਣੀ ਹੈ। ਬਸ ਇਹ ਜ਼ਰੂਰ ਹੈ ਵੀ ਮੈਂ ਇਹਨੂੰ ਭੰਡ ਦੇਵਾਂ, ਇਹਨੂੰ ਭੰਡ ਦੇਵਾਂ। ਭੰਡੀ ਪ੍ਰਚਾਰ ਜ਼ਿਆਦਾ ਹੋ ਰਿਹਾ ਪਰ ਗੱਲ ਮੁੱਦਿਆਂ ਤੇ ਬਹੁਤ ਘੱਟ ਹੋ ਰਹੀ ਹੈ। ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਆਫਟਰ ਆਲ ਕੱਲ ਤਾਂ ਡਿਵੈਲਪਮੈਂਟ ਤੇ ਮੁੱਕਣੀ, ਅਗਲੀ ਵਾਰੀ ਵੀ ਉਹਨੇ ਚੁਣਿਆ ਜਾਣਾ ਜਿਹੜਾ ਡਿਵੈਲਪਮੈਂਟ ਕਰੂ। ਪਰ ਭੰਡੀ ਜਾਂਦੇ ਨੇ। ਇਹੀ ਸਮਝਾ ਰਹੇ ਆ ਕਿ ਬੰਦੇ ਭੰਡਣ ਨਾਲ ਮਸਲੇ ਹੱਲ ਨਹੀਂ ਹੁੰਦੇ। ਡਿੰਪੀ ਰਾਜੇ ਨੂੰ ਭੰਡੇ, ਰਾਜਾ ਡਿੰਪੀ ਨੂੰ, ਕੋਈ ਮਨਪ੍ਰੀਤ ਨੂੰ, ਇਹ ਤਾਂ ਤਿੰਨੇ ਚਿਹਰੇ ਤੁਸੀਂ ਪਹਿਲਾਂ ਦੇਖ ਹੀ ਲਏ ਆ। ਪਹਿਲਾਂ ਇਹਨਾਂ 'ਚ ਕੀ ਸੀਗਾ, 20 ਸਾਲ ਮੇਰਾ ਤਾਂ 16-17 ਸਾਲ ਮਨਪ੍ਰੀਤ ਬਾਦਲ ਇੱਥੇ ਐਮਐਲਏ ਰਹਿ ਗਿਆ। ਉਹਨੇ ਕੀ ਗਿੱਦੜਬਾਹੇ ਦਾ ਸਵਾਰਤਾ, ਜਿਹੜਾ ਗਿੱਦੜਬਾਹੇ ਦੇ ਵਿੱਚ ਵੱਡੇ ਵੱਡੇ ਮਹਿਲ ਸਾਰਨ ਦੀ ਗੱਲ ਕਰਦਾ ਸੀ, ਜਿਹਨੂੰ ਇਹ ਨਹੀਂ ਪਤਾ ਵੀ ਉਹਨੇ ਕੱਲ ਨੂੰ ਇਹ ਪਾਰਟੀ 'ਚ ਰਹਿਣਾ ਕਿ ਨਹੀਂ ਰਹਿਣਾ। ਤਾਂ ਦੂਸਰੇ ਪਾਸੇ 13 ਸਾਲ ਲਗਾਤਾਰ ਐਮਐਲਏ ਰਿਹਾ ਰਾਜਾ ਵੜਿੰਗ। ਇਸ ਵਾਰ ਤਾਂ ਕਹਿ ਦੂ ਲੋਕਾਂ ਨੂੰ ਵੀ ਸਾਡੀ ਸਰਕਾਰ ਨਹੀਂ ਹੈਗੀ ਤਾਂ ਸਾਨੂੰ ਪਰੇਸ਼ਾਨੀਆਂ ਆ ਰਹੀਆਂ। ਤੇ ਪਿਛਲੇ 5 ਸਾਲ ਕਿਹੜਾ ਉਹਦੇ ਕਹਿਣ ਨੂੰ ਹੋਰ ਕਿਸ ਦੇ ਸੀਗੇ? ਪਿਛਲੇ 5 ਸਾਲ ਕਿਹੜਾ ਬਸਪਾ ਵਾਲਿਆਂ ਦੀ ਸਰਕਾਰ ਸੀ? ਪਿਛਲੇ 5 ਸਾਲ ਵੀ ਤਾਂ ਤੁਹਾਡੀ ਸੀਗੀ। ਤਾਂ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਪ੍ਰਚਾਰ ਕਰਦੇ ਆ। ਤੇ ਜਿਹੜੇ ਅੱਜ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨਵੇਂ ਆਮ ਆਦਮੀ ਦੇ ਬਣੇ ਆ, ਡਿੰਪੀ ਢਿੱਲੋਂ, ਤਾਂ ਮੈਨੂੰ ਲੱਗਦਾ ਜਿਹੜੇ ਕਦੇ ਸਪੀਚਾਂ 'ਚ ਇਹ ਵੀ ਕਹਿਣਾ ਉੱਕ ਜਾਂਦੇ ਹੋਣਗੇ ਵੀ ਅਸੀਂ ਝਾੜੂ ਵਾਲੇ ਆ, ਉਹ ਤਕੜੀ ਤੁਕੜੀ ਨਾ ਕਹਿ ਜਾਂਦੇ ਹੁਣ। ਤਾਂ ਉਹ ਲੋਕਾਂ ਨਾਲ ਦਾਅਵੇ ਕਰ ਰਹੇ ਆ ਕਿ ਮਾਨ ਸਾਹਿਬ ਨੇ ਸਾਨੂੰ ਪੂਰੀਆਂ ਪਾਵਰਾਂ ਦੇਤੀਆਂ, ਮੁੱਖ ਮੰਤਰੀ ਨੇ ਪੂਰੀਆਂ ਪਾਵਰਾਂ ਦੇਤੀਆਂ, ਹਲਕੇ ਦਾ ਵਿਕਾਸ ਹੋਊਗਾ। ਤੇ ਜਦੋਂ ਪਾਵਰਾਂ ਹੀ ਦੇਤੀਆਂ ਫਿਰ ਤੂੰ ਐਮਐਲਏ ਕਾਹਦੇ ਹੱਥੇ ਬਣਨਾ? ਫਿਰ ਤੂੰ ਕੀ ਕਰੇਂਗਾ ਐਮਐਲਏ ਬਣ ਕੇ? ਜਦੋਂ ਤੂੰ ਵਿਕਾਸ ਤਾਂ ਸ਼ੁਰੂ ਕਰ ਹੀ ਦਿੱਤਾ ਤਾਂ ਫਿਰ ਕਰੀ ਜਾ। ਫਿਰ ਤੈਨੂੰ ਰੌਲਾ ਪਾਉਣ ਦੀ ਕੀ ਲੋੜ ਆ? ਤੇ ਜੇ ਤੇਰਾ ਵਿਕਾਸ ਵਾਕਈ ਤੇਰਾ ਵਿਕਾਸ ਬੋਲੂਗਾ ਤਾਂ ਤੈਨੂੰ ਅਗਲੀ ਵਾਰੀ ਲੋਕਾਂ ਨੂੰ ਕਹਿਣ ਦੀ ਲੋੜ ਨਹੀਂ ਵੀ ਵਿਕਾਸ ਕੀਤਾ ਨਹੀਂ ਮੈਂ, ਜਾਂ ਮੈਂ ਕੀਤਾ ਜਾਂ ਕਿਸੇ ਹੋਰ ਨੇ ਕੀਤਾ। ਤਾਂ ਲੋਕ ਤੈਨੂੰ ਆਪੇ ਚੁਣਨਗੇ। ਬਾਈ ਇਸ ਗੱਲ ਤੇ ਜ਼ਰੂਰ ਦੱਸਿਓ ਕਿ ਤੁਸੀਂ ਲੰਬਾ ਸਮਾਂ ਸੰਘਰਸ਼ ਕੀਤਾ, ਸੰਘਰਸ਼ ਕਰਦਿਆਂ ਫਿਰ ਤੁਸੀਂ ਰਾਹ ਹੁਣ ਸਿਆਸਤ ਦਾ ਚੁਣਿਆ। ਪਹਿਲਾਂ ਤਾਂ ਇਸ ਦਾ ਮੈਂ ਛੋਟਾ ਜਿਹਾ ਆਨਸਰ ਚਾਹੂੰਗਾ ਕਿ ਤੁਸੀਂ ਸਿਆਸਤ ਵਾਲਾ ਰਾਹ ਚੁਣਿਆ ਕਿਉਂ? ਉਸ ਤੋਂ ਬਾਅਦ ਜਦੋਂ ਫਿਰ ਚੁਣ ਹੀ ਲਿਆ ਤਾਂ ਹੁਣ ਮੈਦਾਨ ਦੇ ਵਿੱਚ ਜਦੋਂ ਮੂਹਰੇ ਐਡੇ ਧਨਾੜ ਖੜੇ ਨੇ, ਮੰਨਿਆ ਜਾ ਰਿਹਾ ਕਿ ਸਭ ਤੋਂ ਹੌਟ ਸੀਟ ਹੋਣ ਕਰਕੇ ਗਿੱਦੜਬਾਹੇ 'ਚ ਅੰਨ੍ਹੇਵਾਹ ਪੈਸਾ ਬਹਾਇਆ ਜਾ ਰਿਹਾ ਹੈ, ਉਹ ਜਦੋਂ ਧਿਰਾਂ ਸਾਹਮਣੇ ਨੇ ਤਾਂ ਕੀ ਸੋਚਦੇ ਹੋ? ਪਹਿਲਾਂ ਇਹ ਦੱਸ ਦਿਓ ਕਿ ਚੁਣਿਆ ਕਿਉਂ ਇਹ ਰਾਹ? ਹਾਂਜੀ, ਚੁਣਨ ਦਾ ਕਾਰਨ ਇਹੀ ਆ ਕਿ ਇਸ਼ੂ ਕਿਹੜੇ ਤੇ ਸਰਕਾਰ ਆਈ ਆ। ਅੱਜ ਦੀ ਸਰਕਾਰ ਜਿਹੜੀ ਚੱਲ ਰਹੀ ਆ ਕਿਹੜੇ ਇਸ਼ੂ ਤੇ ਆਈ ਆ, ਜਾਂ ਪਿਛਲੇ 5 ਸਾਲ ਲੰਘ ਕੇ ਗਏ ਉਹ ਕਿਹੜੇ ਇਸ਼ੂ ਤੇ ਆਏ ਸੀ? ਆਹੀ ਇਸ਼ੂ ਸੀ ਨਾ ਜਿਹੜੇ ਤੇ ਮੈਂ ਲੜ ਰਿਹਾ, ਜਿਹੜਾ ਸਾਡੇ ਪਰਿਵਾਰ ਨਾਲ ਵੀ ਰਿਲੇਟ ਕਰਦਾ, ਸਾਡੇ ਪੰਜਾਬ ਨਾਲ ਰਿਲੇਟ ਕਰਦਾ, ਸਿੱਖ ਪਰਿਵਾਰ ਦਾ ਨਹੀਂ ਪੰਥ ਦਾ ਇਸ਼ੂ, ਉਹੀ ਕਹਿ ਰਿਹਾ, ਸਿੱਖ ਪੰਥ ਨਾਲ ਰਿਲੇਟ ਕਰਦਾ। ਤਾਂ ਉਸ ਇਸ਼ੂ ਦੇ ਉੱਤੇ ਸਰਕਾਰ ਆਈ। ਇਹ 8 ਸਾਲ ਚੁੱਪ ਰਹਿ ਗਏ। ਅਸੀਂ 8 ਸਾਲ ਸੜਕਾਂ ਤੇ ਬੈਠੇ ਆ, ਅਸੀਂ ਧਰਨੇ ਲਾਏ ਆ, ਅਸੀਂ ਇਹਨਾਂ ਦੇ ਖਿਲਾਫ ਆਪਦੀ ਗੱਲ ਕੀਤੀ ਆ, ਜੋ ਸਰਕਾਰ ਦਾ ਬਣਦਾ ਕੰਮ ਸੀ ਉਹਨਾਂ ਨੂੰ ਦੱਸਿਆ ਵੀ ਹੋਣਾ ਚਾਹੀਦਾ, ਇਹਨਾਂ ਨੇ ਨਹੀਂ ਕੀਤਾ ਤੇ ਅਸੀਂ ਫੇਰ ਹੀ ਰਾਹ ਤੇ ਆਏ ਆ। ਤੇ ਜਦੋਂ ਇਸ ਰਾਹ ਤੇ ਆਏ ਆ, ਜੇ ਇਹ ਸਾਡੇ ਇਸ਼ੂ ਦੇ ਉੱਤੇ ਸਰਕਾਰ ਬਣਾ ਸਕਦੇ ਆ, ਇਹ ਰਾਜਨੀਤੀ ਕਰਕੇ ਉਹਦੇ 'ਚ ਆਪਣੇ ਆਪ ਨੂੰ ਸਟੈਬਲਿਸ਼ ਕਰ ਸਕਦੇ ਆ। 92 ਨੂੰ ਕੌਣ ਜਾਣਦਾ ਸੀ? ਤੁਸੀਂ ਕਦੇ ਪਹਿਲਾਂ ਚਿਹਰੇ ਵੇਖੇ ਸੀ? ਪਹਿਲਾਂ ਇਹਨਾਂ ਨਾਲ ਗੱਲ ਕੀਤੀ ਸੀ ਕਦੇ? ਜਾਂ ਤੁਸੀਂ ਅੱਜ ਹੀ ਇਹਨਾਂ 92 ਨਾਲ ਕਰ ਲਿਓ? ਮੈਨੂੰ ਦੱਸ ਦਿਓ। ਇਹਨਾਂ ਨੂੰ ਤਾਂ ਅੱਜ ਵੀ ਗੱਲ ਨਹੀਂ ਕਰਨੀ ਆਉਂਦੀ। ਤਾਂ ਜਿਹੜੇ ਲੋਕਾਂ ਨੂੰ ਕੋਈ ਜਾਣਦਾ ਨਹੀਂ ਸੀ, ਉਹਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀਕਾਂਡ ਦੇ ਮੁੱਦੇ ਤੇ ਲੋਕਾਂ ਨੇ ਕੁਰਸੀਆਂ ਤੇ ਬਿਠਾਤਾ ਤੇ ਫਿਰ ਚੁੱਪ ਬੈਠੇ ਆ। ਫਿਰ ਅਸੀਂ ਇਹਨਾਂ ਨੂੰ ਸਵਾਲ ਨਾ ਕਰੀਏ ਤਾਂ ਹੋਰ ਕੀ ਕਰੀਏ? ਤਾਂ ਅਸੀਂ ਇਹਨਾਂ ਦੇ ਬਰਾਬਰ ਖੜਾਂਗੇ, ਅਸੀਂ ਇਹਨਾਂ ਨੂੰ ਸਵਾਲ ਵੀ ਕਰਾਂਗੇ। ਅਸੀਂ ਗੁਰੂ ਕਿਰਪਾ ਕਰਦਾ, ਲੋਕ ਸਾਥ ਦਿੰਦੇ ਆ ਤਾਂ ਆਉਣ ਵਾਲੇ ਦਿਨਾਂ 'ਚ ਮਾਹੌਲ ਵੀ ਬਦਲੇ ਜਾਣਗੇ। ਜਦੋਂ ਪੋਸਟਰ ਦੇਖਦੇ ਆ ਥੱਲੇ ਲਿਖਿਆ ਹੁੰਦਾ ਪੰਥਕ ਉਮੀਦਵਾਰ, ਪਰ ਪੰਥਕ ਦੇ ਹੋਣ ਦੇ ਨਾਲ ਫਿਰ ਇਹ ਵੀ ਪੰਥ ਦੇ ਉੱਪਰ ਰਿਸਪੌਂਸਿਬਿਲਟੀ ਆ ਜਾਂਦੀ ਕਿ ਉਹ ਨਾਲ ਖੜੇ। ਪਰ ਤੁਹਾਡੇ ਨਾਲ ਪੰਥ ਦੇ ਵਿੱਚੋਂ ਕਿੰਨੇ ਕੁ ਲੋਕ ਹੁਣ ਤੱਕ ਤੁਰੇ ਨੇ, ਜਾਂ ਤੁਸੀਂ ਆਸ ਕਰਦੇ ਹੋ, ਜਾਂ ਗੱਲਬਾਤ ਚੱਲ ਰਹੀ ਹੈ, ਕੀ ਬਣ ਰਿਹਾ? ਪੰਥ ਇਕੱਲਾ ਇੱਕ ਵਿਅਕਤੀ ਤੇ ਡਿਪੈਂਡ ਨਹੀਂ ਕਰਦਾ। ਜੀ ਗੁਰੂ ਪਿਤਾ ਦਾ ਵਰਸਾਈ ਹੋਈ ਕੌਮ ਆ, ਸਾਰੀ ਪੰਥ ਹੈ। ਪਰ ਸਾਰੇ ਹੁੰਦੇ ਨੇ ਨਾ ਪੰਥ ਦੇ ਵਿੱਚ, ਉਹੀ ਗੱਲ। ਜਿਹੜੇ ਚਿਹਰੇ ਇਸ ਈਗੋ ਫਿਲਟਰ 'ਚ ਰਹਿ ਜਾਂਦੇ ਆ ਕਿ ਅਸੀਂ ਹੋਵਾਂਗੇ, ਤਾਂ ਇਹ ਤਾਂ ਇੱਥੇ ਸਿਕੰਦਰ ਵਰਗਿਆਂ ਦਾ ਵੀ ਨਹੀਂ ਰਿਹਾ ਕੰਮ। ਉਹ ਵੀ ਕਹਿੰਦੇ ਸੀ ਵੀ ਅਸੀਂ ਬਹੁਤ ਤਕੜੇ ਹਾਂ, 25-25 ਸਾਲ ਰਾਜ ਕਰਨ ਵਾਲੇ ਬਾਦਲ ਵਰਗੇ ਨਹੀਂ ਰਹੇ। ਤਾਂ ਮੈਂ ਇੱਕ ਚੀਜ਼ ਹੀ ਕੋਈ ਨਹੀਂ ਹੈਗੀ, ਜਿਨ੍ਹਾਂ ਕੋਲੇ ਵੱਡਾ ਸਰਮਾਇਆ ਉਹ ਨਹੀਂ ਰਹੇ, ਹੈ ਨਾ। ਸੋ ਸਾਨੂੰ ਇਸ ਭਰਮ 'ਚੋਂ ਨਿਕਲਣਾ ਚਾਹੀਦਾ। ਸਾਨੂੰ ਇੱਕ ਉਸ ਪੰਥ ਦੇ ਨਿਮਾਣੇ ਸੇਵਾਦਾਰ ਹੋ ਕੇ ਚੱਲਣਾ ਪਊਗਾ। ਤੇ ਸਾਰਿਆਂ ਦੇ ਨਾਲ, ਜੇ ਕੋਈ ਪੰਜਾਬ ਦੀ ਗੱਲ ਕਰਦਾ, ਪੰਥ ਦੀ ਗੱਲ ਕਰਦਾ, ਮੇਰੀ ਉਹਦੇ ਨਾਲ ਨਹੀਂ ਵੀ ਬਣਦੀ, ਮੈਨੂੰ ਉਹਦਾ ਸਾਥ ਦੇਣਾ ਪਊਗਾ, ਕਿਉਂਕਿ ਉਹ ਸਾਡੀ ਸਾਂਝੀ ਗੱਲ ਕਰਦਾ। ਪਰ ਤੁਹਾਡੇ ਹੱਕ 'ਚ ਕਿੰਨੇ ਆਏ ਨੇ, ਇਹੀ ਪੁੱਛ ਰਹੇ ਹਾਂ। ਇਹੀ ਮੈਂ ਦੱਸ ਰਿਹਾ ਨਾ ਜੀ, ਸਾਨੂੰ ਸਾਰਿਆਂ ਨੂੰ ਆਉਣ ਦੀ ਲੋੜ ਆ। ਕੋਈ ਨਹੀਂ, ਸਮਾਂ ਲੱਗ ਜਾਂਦਾ ਹੁੰਦਾ, ਬਹੁਤ ਦਿਨ ਪਏ ਆ। ਇਹ ਤਾਂ ਪੰਥ ਤਾਂ ਇਹ ਆ ਵੀ ਇਹਦਾ ਘੰਟਿਆਂ 'ਚ ਹੀ ਉੱਪਰ ਉੱਠ ਖੜਦਾ ਤੇ ਘੰਟਿਆਂ 'ਚ ਹੀ ਥੱਲੇ ਛੱਡ ਦਿੰਦਾ ਬੰਦੇ ਨੂੰ। ਤਾਂ ਇਸ ਚੀਜ਼ ਦਾ ਮੈਨੂੰ ਕੋਈ ਗਿਲਾ ਨਹੀਂ, ਹਜੇ ਟਾਈਮ ਪਿਆ। ਮੈਂ ਇੱਥੇ ਹਜੇ ਕੁਛ ਨਹੀਂ ਕਹਿਣਾ ਚਾਹੁੰਦਾ। ਹਾਂ, ਇਹ ਜ਼ਰੂਰ ਕਹੂੰਗਾ ਕਿ ਆਉਣ, ਜ਼ਰੂਰ ਸਾਰੇ ਆਉਣ। ਜਿਹੜੇ ਨਹੀਂ ਵੀ ਆਏ ਆ, ਜਿਹੜੇ ਨੇ ਨਹੀਂ ਵੀ ਹਜੇ ਗੱਲ ਕੀਤੀ ਹੈ, ਜਾਂ ਜਿਹੜੇ ਸੋਚਦੇ ਆ ਵੀ ਨਹੀਂ ਜਾਣਾ, ਉਹਨਾਂ ਨੂੰ ਜ਼ਰੂਰ ਕਹੂੰਗਾ ਵੀ ਇੱਕ ਵਾਰ ਸੋਚਿਓ ਜ਼ਰੂਰ। ਗੁਰੂ ਦੀ ਬੇਅਦਬੀ ਅੱਜ ਵੀ ਹੋ ਰਹੀ ਆ, ਅੰਗ ਗਲੀਆਂ 'ਚ ਅੱਜ ਵੀ ਖਿਲਰ ਰਹੇ ਆ, ਦੋਸ਼ੀ ਅੱਜ ਵੀ ਬਾਹਰ ਫਿਰਦੇ ਆ।
ਗੋਲੀकांड ਦੇ ਵੀ ਬਾਹਰ ਫਿਰਦੇ ਆ। ਸਾਡੇ ਪੰਜਾਬ ਦੇ ਨਾਲ ਇਹ ਦਿੱਲੀ ਕਿਵੇਂ ਧੱਕਾ ਕਰੀ ਜਾਂਦੀ ਹੈ, ਗੱਲਾਂ ਤੇ ਸੋਚਿਓ ਜ਼ਰੂਰ। ਤੇ ਜਿਹੜੇ ਜਿੱਤੇ ਹੋਏ ਉਮੀਦਵਾਰ ਆ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਇੱਕ ਵਾਰੀ ਲੋਕਾਂ ਦੇ ਜ਼ਰੂਰ ਰੂਬਰੂ ਹੋ, ਲੋਕਾਂ ਦੇ ਨਾਲ ਜਿਹੜਾ ਆਪਦਾ ਵਾਰਤਾਲਾਪ ਕਰੋ ਤੇ ਇੱਥੇ ਜਿਹੜਾ ਜ਼ਰੂਰ ਆਓ ਤੁਸੀਂ ਜੀ। ਜਿੱਦਾਂ ਦਾ ਮਾਹੌਲ ਹੈ ਗਿੱਦੜਬਾਹੇ ਦਾ, ਹਰੇਕ ਪਾਸਿਓਂ ਪੂਰੀ ਬਾਹ ਲਾਈ ਜਾ ਰਹੀ ਹੈ। ਤੁਹਾਡੇ ਨਾਲ ਕਿਸੇ ਤਰੀਕੇ ਦੀ ਕਿਸੇ ਪਾਰਟੀ ਵੱਲੋਂ ਕਿਸੇ ਧਿਰ ਵੱਲੋਂ ਇਹ ਅਪਰੋਚ ਕੀਤੀ ਗਈ ਹੋਵੇ ਵੀ ਭਾਈ ਅਸੀਂ ਤੁਹਾਡਾ ਮੁੱਦਾ ਚੱਕਦੇ ਹਾਂ, ਤੁਸੀਂ ਇਸ ਗੱਲ ਦੀ ਫਿਕਰ ਨਾ ਕਰੋ ਜਾਂ ਤੁਸੀਂ ਸਾਨੂੰ ਜ਼ਿੰਮੇਵਾਰੀ ਦਿਓ? ਕਿਹੜੇ ਕਰਨਗੇ? ਤਿੰਨ ਹੀ ਤਾਂ ਕਾਣੇ ਆ ਇਹ। ਬੀਜੇਪੀ ਉਹ ਕੋਸ਼ਿਸ਼ ਤਾਂ ਕੀਤੀ ਹੋਊ। ਬੀਜੇਪੀ ਉਹ ਆ ਜਿਹੜੀ ਸੀਬੀਆਈ ਦੇ ਰਾਹੀਂ ਕਲੀਨ ਚਿੱਟ ਦੇਗੀ ਇਹਨਾਂ ਦੋਸ਼ੀਆਂ ਨੂੰ। ਕਾਂਗਰਸ ਉਹ ਆ ਜਿਹੜੀ 5 ਸਾਲ ਟਪਾ ਗਈ, ਜਿਨ੍ਹਾਂ ਨੇ ਕੀਤਾ ਹੀ ਕੱਖ ਨਹੀਂ। ਆਪ ਵਾਲੇ ਉਹ ਆ ਜਿਹੜੇ 3 ਸਾਲ ਲੰਘ ਗਿਆ, ਜਿਹੜੇ ਬੋਲਿਆ ਨਹੀਂ ਜਾਂਦਾ, ਜਿਹਨਾਂ ਤੋਂ ਹਫਤਾ ਇੱਕ ਦੀ ਗੱਲ ਕਰਦੇ ਸੀ ਵੀ 24 ਘੰਟਿਆਂ ਦੀ ਗੱਲ ਕਰਦੇ ਸੀਗੇ। ਹਫਤਾ ਵੀ ਕੀ 24 ਮਹੀਨੇ ਟਪਾਤੇ, ਅੱਜ 3 ਸਾਲ ਟੱਪ ਗਿਆ। ਸੋ ਇਹ ਲੋਕ ਆ ਜਿਹੜੇ ਇਹ ਪੰਜਾਬ ਦੇ ਸਕੇ ਨਹੀਂ ਹੋ ਸਕਦੇ। ਸਾਡੀ ਲੜਾਈ ਦਿੱਲੀ ਵਰਸਸ ਪੰਜਾਬ ਆ, ਸਾਡੀ ਦਿੱਲੀ ਵਾਲਿਆਂ ਨਾਲ ਆ ਲੜਾਈ। ਪੰਜਾਬ ਦੇ ਲੋਕ ਦਿੱਲੀ ਵਾਲਿਆਂ ਨਾਲ ਲੜ ਰਹੇ ਆ। ਇਹ ਸਾਰੇ ਦਿੱਲੀ ਵਾਲਿਆਂ ਦੀ ਕਠਪੁਤਲੀ ਬਣੇ ਹੋਏ ਲੋਕ ਨੇ ਜੀ। ਭਾਈ ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਅੰਤ ਦੇ ਵਿੱਚ ਗਿੱਦੜਬਾਹਾ ਦੇ ਲੋਕਾਂ ਨੂੰ ਕੀ ਸੰਦੇਸ਼ ਹੈ ਤੁਹਾਡੇ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ, ਦੇਖੋ ਸੱਚ ਤੇ ਝੂਠ ਦੀ ਪਹਿਚਾਣ ਕਰੀਏ। ਜਿਹੜੇ ਲੋਕ ਅੱਜ ਤੁਹਾਡੇ ਵਿੱਚ ਘੁੰਮਦੇ ਫਿਰਦੇ ਆ, ਜੇ ਤੁਸੀਂ ਪਿਛਲੇ 3 ਸਾਲਾਂ 'ਚ ਜਦੋਂ ਸਰਕਾਰ ਬਣੀ ਹੈ ਜੇ ਉਦੋਂ ਘੁੰਮਦੇ ਵੇਖੇ ਹੋਣ ਤਾਂ ਜ਼ਰੂਰ ਇਹਨਾਂ ਦਾ ਸਾਥ ਦੇ ਦਿਓ। ਜੇ ਨਹੀਂ ਵੇਖੇ ਹੋਣਗੇ ਤਾਂ ਫਿਰ ਇਹਨਾਂ ਨੂੰ ਬਿਲਕੁਲ ਪਾਸੇ ਕਰੋ। ਇਹ ਆਉਂਦੀ ਵਾਰ ਨੂੰ ਜਾਂ ਹੋਰ 2-4 ਦਿਨਾਂ 'ਚ ਗਿੱਦੜਬਾਹੇ 'ਚ ਦਿਸਣੇ ਨਹੀਂ ਚਾਹੀਦੇ। ਇਸ ਤਰੀਕੇ ਦੇ ਜਿਹੜੇ ਤੁਹਾਡੇ ਰਿਜ਼ਲਟ ਹੋਣੇ ਚਾਹੀਦੇ ਆ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸੋ ਇਹ ਸਨ ਬਾਈ ਸੁਖਰਾਜ ਸਿੰਘ ਨਿਆਮੀਵਾਲਾ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਉਹ ਮੈਦਾਨ ਦੇ ਵਿੱਚ ਨੇ, ਕਿਹੜੇ ਮੁੱਦਿਆਂ ਦੇ ਨਾਲ ਮੈਦਾਨ ਦੇ ਵਿੱਚ ਨੇ ਤੇ ਜਿਹੜੀ ਬਾਕੀ ਕੈਂਡੀਡੇਟ ਨੇ ਉਹਨਾਂ ਦਾ ਕਿਹੋ ਜਿਹਾ ਰੁਝਾਨ ਹੈ। ਸੋ ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।